ਉਹਨੇ ਹੈਡਿੰਗ ਜ਼ਰੂਰ ਦਿੱਤਾ, ਪੜ੍ਹਿਓ, ਬਹੁਤ ਲੰਮੀ ਆ, ਆਪਾਂ ਸ਼ਾਰਟਕਟ ਥੋੜਾ ਵਿੱਚੋਂ ਦੱਸਾਂਗੇ। ਆਈ ਐਮ ਦ ਕੈਨੇਡੀਅਨ ਹੂ ਵਾਜ਼ ਰਿਟੇਨਡ ਬਾਈ ਆਈਸ ਫॉर 2 weeks, ਇਟ ਫੈਲਟ ਲਾਈਕ ਆਈ ਹੈਡ ਬੀਨ ਕਿਡਨੈਪਡ। ਸੋ ਇਹ ਜੋ ਐਕਟਰੈਸ ਆ, ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਸਿਟੀਜ਼ਨ ਆ, ਜੈਸਮੀਨ ਮੂਨੇ, ਤੇ ਇੱਕ ਜਿਹੜੀ ਕੰਪਨੀ ਆ ਉਹਦੇ ਲਈ ਇਹ ਕੰਮ ਵੀ ਕਰਦੀ ਸੀ, ਐਡਵਰਟਾਈਜ਼ਿੰਗ ਦਾ ਵੀ, ਤੇ ਅਮਰੀਕਾ ਦੇ ਵਿੱਚ ਬਹੁਤ ਵਾਰ ਆਉਂਦੀ ਜਾਂਦੀ ਰਹਿੰਦੀ ਸੀ, ਬਹੁਤ ਵਾਰ ਵੀਜ਼ੇ ਦੇ ਉੱਤੇ। ਜਿਹੜਾ ਨੈਪਟਾ ਵਾਲਾ ਜਿਹੜਾ ਇਹਨਾਂ ਦਾ ਐਗਰੀਮੈਂਟ ਆ ਮੈਕਸੀਕੋ ਤੇ ਕੈਨੇਡਾ ਦੇ ਨਾਲ, ਤੁਸੀਂ ਕਿਹੜੇ ਬੇਸ ਦੇ ਉੱਤੇ ਜਿਹੜਾ ਕੰਮ ਕਰ ਸਕਦੇ ਹੈਗੇ ਆ, ਜਿਸ ਹਿਸਾਬ ਦੇ ਨਾਲ ਉਹ ਕਹਿੰਦੀ ਵੀ ਮੈਂ ਐਂਟਰ ਹੋਣਾ ਸ਼ੁਰੂ ਕੀਤਾ ਸੀ ਵੀ ਉਧਰੋਂ ਸੈਂਡੀਗੋ ਵਾਲੇ ਬਾਰਡਰ ਤੋਂ, ਤੇ ਮੈਨੂੰ ਉਹਨੇ ਕਿਹਾ ਵੀ ਤੇਰੇ ਕੁਛ ਵੀਜ਼ੇ ਦੀ ਪ੍ਰੋਬਲਮ ਆ, ਉੱਥੋਂ ਅਰੈਸਟ ਕਰ ਲਿਆ ਗਿਆ, ਉਹਨੂੰ ਅਰੈਸਟ ਕਰਕੇ ਵੱਖ-ਵੱਖ ਜੇਲ੍ਹਾਂ 'ਚ ਭੇਜਿਆ ਗਿਆ। ਉਹਨਾਂ ਜੇਲ੍ਹਾਂ 'ਚ ਭੇਜ ਕੇ ਬਹੁਤ ਬੁਰਾ ਹਾਲ ਸੀ, ਕਹਿੰਦੀ ਕੋਈ ਉੱਥੇ ਦੱਸਦਾ ਨਹੀਂ ਸੀ ਵੀ ਕੀ ਆ, ਕਿਸੇ ਤਰ੍ਹਾਂ ਦੇ ਨਾਲ ਕਿਸੇ ਨੂੰ ਕੰਟੈਕਟ ਕਰਨ ਲਈ ਫੋਨ ਦੀ ਇਨਫੋਰਮੇਸ਼ਨ ਨਹੀਂ ਸੀ। ਆਫਟਰ ਆਲ ਕਈ ਦਿਨਾਂ ਬਾਅਦ ਜਾ ਕੇ ਜਦੋਂ ਇੱਕ ਜੇਲ੍ਹ 'ਚ ਪਹੁੰਚੀ, ਜਿੱਥੇ 140 ਦੇ ਕਰੀਬ ਬੀਬੀਆਂ ਸੀਗੀਆਂ, ਉੱਥੋਂ ਇੱਕ ਉਹਨੂੰ ਐਕਸੈਸ ਮਿਲਿਆ ਕਿਸੇ ਦੇ ਫੋਨ ਦੇ ਉੱਤੋਂ। ਉਸ ਫੋਨ ਦੇ ਨਾਲ ਉਹਨੇ ਆਪਣੀ ਕੰਪਨੀ ਦੇ ਜਿਹੜੇ CEO ਆ ਉਹਦੇ ਨਾਲ ਗੱਲਬਾਤ ਕੀਤੀ। ਉਹ ਤੋਂ ਬਾਅਦ ਮੀਡੀਆ ਦੇ ਵਿੱਚ ਸਟੋਰੀ ਆਈ ਵੀ ਭਈ ਇਹ ਤਾਂ ਕੈਨੇਡਾ ਦੀ ਇੱਕ ਐਕਟਰੈਸ ਨੂੰ ਹੀ ਤੁਸੀਂ ਅਰੈਸਟ ਕੀਤਾ ਹੋਇਆ। ਹਾਲਾਂਕਿ ਕਹਿੰਦੀ ਵੀ ਜਦੋਂ ਮੈਨੂੰ ਐਂਟਰੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਮੇਰੇ ਵੀਜ਼ੇ ਦੀ ਪ੍ਰੋਬਲਮ ਆ ਤੇ ਮੇਰੇ ਕੋਲ ਟਿਕਟ ਹੈਗੀ, ਮੈਂ ਟਿਕਟ ਲੈ ਕੇ ਵਾਪਸ ਆਪਣੇ ਮੁਲਕ ਕੈਨੇਡਾ ਚਲੇ ਜਾਣਾ ਆ। ਕਹਿੰਦੀ ਵੀ ਨਹੀਂ, ਉਹਨੇ ਕੁਛ ਨਹੀਂ, ਕਿਸੇ ਨੇ ਨਹੀਂ ਕੀਤਾ। ਇੰਨਾ ਜ਼ਿਆਦਾ ਕਹਿੰਦੀ ਧੱਕਾ ਕੀਤਾ ਭਈ ਖਾਣ ਪੀਣ ਨੂੰ ਮੈਂ ਕਹਿੰਦੀ ਭੁੱਖ ਹੜਤਾਲ ਵੀ ਰੱਖ ਛੱਡੀ 2-3 ਦਿਨ, ਪਰ ਉੱਥੇ ਉਸਨੂੰ ਬਹੁਤ ਸਾਰੀਆਂ ਹੋਰ ਲੇਡੀਜ਼ ਮਿਲੀਆਂ। 140 ਦੇ ਕਰੀਬ ਇੱਕ ਜੇਲ੍ਹ ਦੇ ਵਿੱਚ ਸੀਗੀਆਂ, ਵੱਖ-ਵੱਖ ਮੁਲਕਾਂ ਦੀਆਂ। ਕਹਿੰਦੀ ਵੀ ਉਹ ਸਾਰੇ ਜਦੋਂ ਕੋਈ ਨਵਾਂ ਜਾਂਦਾ ਇੱਕ ਦੂਜੇ ਦੀ ਹੈਲਪ ਕਰਦੇ, ਕੋਈ ਅਰਦਾਸ ਕਰਦਾ, ਪ੍ਰੇਅਰ ਕਰਦਾ ਵੀ ਹਾਂ। ਉਹਦੇ 'ਚ ਜਿਹੜੀਆਂ ਹੁਣ ਸਟੋਰੀਆਂ ਲਿਖੀਆਂ ਨਾ, ਉਹ ਸਟੋਰੀਆਂ ਪੜ੍ਹਨ ਵਾਲੀਆਂ ਵੀ ਕਿੱਦਾਂ ਦੀਆਂ ਜਿਹੜੀਆਂ ਕਹਿੰਦੇ ਕੋਈ 12 ਸਾਲਾਂ ਤੋਂ ਇੱਥੇ ਕੰਮ ਕਰਦੀ ਸੀ, ਕੋਈ 14 ਸਾਲਾਂ ਤੋਂ ਕੰਮ ਕਰਦੀ ਸੀ, ਜਿਨ੍ਹਾਂ ਨੂੰ ਚੱਕ ਕੇ ਉਹਨਾਂ ਨੇ ਅੰਦਰ ਕਰ ਦਿੱਤਾ। ਇੱਕ ਇੰਡੀਅਨ ਸਟੂਡੈਂਟ ਦੀ ਜਿਹੜੀ ਸਟੋਰੀ ਲਿਖੀ ਆ ਵੀ ਉਹ ਇੰਡੀਅਨ ਸਟੂਡੈਂਟ ਇੱਥੇ ਬੈਚਲਰਸ ਡਿਗਰੀ ਕਰਨ ਆਈ, ਤੇ ਜਦੋਂ ਉਹਦੀ ਡਿਗਰੀ ਹੋ ਗਈ 3 ਦਿਨ ਉਹਦਾ ਓਵਰਸਟੇ ਸੀ, ਉਹ ਵਾਪਸ ਚਲੇ ਗਈ ਆਪਣੇ ਮੁਲਕ। ਉਹ ਤੋਂ ਬਾਅਦ ਜਦੋਂ ਮਾਸਟਰ ਡਿਗਰੀ ਦਾ ਉਹਨੂੰ ਐਡਮਿਸ਼ਨ ਮਿਲ ਗਿਆ, ਉਹ ਐਡਮਿਸ਼ਨ ਲੈ ਕੇ ਦੁਬਾਰਾ ਕਿ ਜਦੋਂ ਉਹ ਆਈ ਤੇ ਉਹਨੂੰ ਉੱਥੇ ਅਰੈਸਟ ਕਰ ਲਿਆ ਗਿਆ। ਅਰੈਸਟ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਜਿਹੜਾ ਸਿੱਟ ਦਿੱਤਾ ਗਿਆ। ਕਹਿੰਦੇ ਵੀ ਤੂੰ 3 ਦਿਨ ਜਿਹੜਾ ਇੱਥੇ ਓਵਰਸਟੇ ਕੀਤਾ ਸੀ। ਉਹ ਕਹਿੰਦੀ ਵੀ ਮੈਨੂੰ ਵੀਜ਼ਾ ਕਾਹਦੇ ਦਿੱਤਾ, ਫਿਰ ਜੇ ਤੁਸੀਂ ਨਾ ਹੀ ਵੀਜ਼ਾ ਦਿੰਦੇ ਜੇ ਮੈਂ ਓਵਰਸਟੇ ਕੀਤਾ ਸੀ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ, ਉਹ ਕਹਿੰਦੀ ਵੀ ਕਈਆਂ ਕੋ ਵਿਚਾਰਿਆਂ ਕੋ ਕਹਿੰਦੀ ਮੈਨੂੰ ਵੱਖ-ਵੱਖ ਮੁਲਕਾਂ ਦੀਆਂ ਲੇਡੀਜ਼ ਮਿਲੀਆਂ, ਤੇ ਹਰ ਇੱਕ ਦੀ ਆਪਣੀ ਆਪਣੀ ਪ੍ਰੋਬਲਮ। ਕਹਿੰਦੀਆਂ ਵੈਲ ਐਜੂਕੇਟਡ, ਜਿਨ੍ਹਾਂ ਨੂੰ ਇੰਗਲਿਸ਼ ਵੀ ਫਲੂਐਂਟ ਆਉਂਦੀ ਸੀ, ਕੋਈ ਜਰਨਲਿਸਟ, ਕੋਈ ਕਾਫੀ ਪੜ੍ਹੀਆਂ ਲਿਖੀਆਂ, ਪਰ ਉਹ ਜਿਸ ਹਿਸਾਬ ਦੇ ਨਾਲ ਜਿਹੜੇ ਭੇਜਣ ਵਾਲੇ ਹੁੰਦੇ ਆ ਜਾਂ ਜਿਹੜੇ ਕਹਿ ਦਿੰਦੇ ਵੀ ਤੁਸੀਂ ਝੂਠ ਬੋਲਿਓ, ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਂ ਪੋਲੀਟੀਕਲ ਅਸਾਈਲਮ ਲੈਣਾ, ਵੀ ਇੰਗਲਿਸ਼ ਨਹੀਂ ਬੋਲਦੀਆਂ ਸੀਗੀਆਂ। ਸੋ ਇੰਨੀ ਦਰਦਨਾਕ ਸਟੋਰੀ ਜਿਹੜੀ ਉਹਨੇ ਲਿਖੀ ਹੈਗੀ ਆ ਨਾ, ਉਹ ਪੜ੍ਹੋ ਜ਼ਰੂਰ, ਤੇ ਤੁਹਾਨੂੰ ਪਤਾ ਲੱਗੂਗਾ ਵੀ ਕਈ ਵਾਰ ਆਪਾਂ ਸੋਚਦੇ ਆ ਵੀ ਹਾਂ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਸਹੀ ਕਰ ਰਿਹਾ ਹੈਗਾ, ਜਿਹੜੇ ਸਾਰੇ ਚੱਕ ਕੇ ਬਾਹਰ ਮਾਰਨੇ ਚਾਹੀਦੇ ਹੈਗੇ ਜਿਹੜੇ ਇਲੀਗਲੀ ਆਏ ਆ। ਉਹਨਾਂ ਦੀਆਂ ਸਟੋਰੀਆਂ ਪੜ੍ਹਿਓ ਵੀ 15-15 20-20 ਸਾਲ ਤੋਂ ਇੱਥੇ ਕੰਮ ਕਰਦੇ ਸੀ, ਕਿਤੇ ਇੱਕ ਮਾੜੀ ਜਿਹੀ ਮਿਸਟੇਕ ਉਹਨਾਂ ਤੇ ਹੋਈ ਸੀ ਤੇ ਉਹ ਮਿਸਟੇਕ ਚੱਕ ਕੇ ਉਹਨਾਂ ਨੇ ਅੰਦਰ ਜਿਹੜੀਆਂ ਉਹ ਕਰ ਦਿੱਤੀਆਂ, ਤੇ ਹੁਣ ਉਹ ਆਪਣੀ ਡਿਪੋਰਟ ਉਹਨਾਂ ਨੇ ਹੋਣਾ। ਕਹਿੰਦੇ ਵੀ ਕਈ ਰੋ ਰਹੇ ਸੀ ਵੀ ਸਾਡੇ ਬੱਚੇ ਕਿੱਥੇ ਆ, ਸਮਾਨ ਵੀ ਨਹੀਂ ਪੂਰਾ ਲਿਜਾਣ ਦਿੱਤਾ ਜਾ ਰਿਹਾ, ਤੇ ਸਮਾਨ ਲੈਣ ਲਈ ਉਹਨਾਂ ਕੋਲ ਪੈਸੇ ਵੀ ਨਹੀਂ ਹੈਗੇ ਜੇ ਵਾਪਸ ਉਹਨਾਂ ਨੂੰ ਆਪਣੇ ਮੁਲਕਾਂ ਦੇ ਵਿੱਚ ਜਿਹੜਾ ਭੇਜਣਾ ਹੈਗਾ। ਸੋ ਇਸ ਬੀਬੀ ਮੈਨੂੰ ਲੱਗਦਾ ਹੁਣ ਇਹ ਫਿਲਮ ਵੀ ਬਣਾਊਗੀ ਆਉਣ ਵਾਲੇ ਸਮੇਂ ਦੇ ਵਿੱਚ, ਇਹ ਐਕਟਿਵਿਸਟ ਬਣ ਜਾਊਗੀ ਹੁਣ ਜੀ। ਸੋ ਇਹਦੀ ਇੰਨੀ ਜ਼ਿਆਦਾ ਜਿਹੜੀ ਹੁਣ ਉਹ ਕਹਿੰਦੀ ਵੀ ਜਦੋਂ ਮੈਂ ਐਂਡ ਦੇ ਵਿੱਚ ਜਦੋਂ ਉਹਨਾਂ ਨੇ ਮੈਨੂੰ ਛੱਡਿਆ ਉੱਥੇ ਸੈਂਡੀਗੋ 에ਅਰਪੋਰਟ ਤੇ, ਉਦੋਂ ਮੈਂ ਚੇਨਾਂ ਵੀ ਲਾਈਆਂ ਸੀਆਂ, ਪੈਰਾਂ ਦੇ ਵਿੱਚ ਕੜੀਆਂ ਵੀ ਪਾਈਆਂ ਸੀਆਂ, ਤੇ ਕਹਿੰਦੀ ਵੀ ਉਸ ਟਾਈਮ ਤੇ ਜਿਹੜੇ ਮੈਨੂੰ 2 ਇਮੀਗ੍ਰੇਸ਼ਨ ਦੇ ਆਫਿਸਰ ਮਿਲੇ ਨਾ, ਵੀ ਉਹ ਥੋੜੇ ਫਨੀ ਸੀ। ਉਹਨਾਂ ਨੂੰ ਕਹਿੰਦੀ ਮੈਂ ਪੁੱਛਿਆ ਜਦੋਂ ਉਹਨੇ ਲਾਤੀਆਂ, ਕਹਿੰਦੀ ਕਿ ਮੈਂ ਸ਼ੁਕਰ ਆ ਵੀ ਚੱਲ ਘੱਟੋ ਘੱਟ 에ਅਰਪੋਰਟ ਤੇ ਤਾਂ ਨਹੀਂ ਮੈਨੂੰ ਚੇਨਾਂ ਦੇ ਨਾਲ ਲਿਜਾਇਆ ਜਾਊਗਾ, ਹਨਾ, ਕੜੀਆਂ ਨਾਲ। ਤੇ ਕਹਿੰਦੀ ਉਹਨਾਂ ਨੂੰ ਕਿਹਾ ਮੈਂ ਸ਼ੂ ਪਾ ਲਾਂ, ਕਿਉਂਕਿ ਕਈ ਵਾਰ ਇਹ ਸ਼ੂ ਨਹੀਂ ਪਾਉਣ ਦਿੰਦੇ, ਉਹਨਾਂ ਦੇ ਤਸਮੇ ਹੁੰਦੇ ਆ ਨਾ, ਤੇ ਤਸਮੇ ਕਰਕੇ ਸੋਚਦੇ ਵੀ ਕੋਈ ਸੁਸਾਈਡ ਨਾ ਕਰ ਲੈ ਜਾਂ ਕੁਛ। ਤੇ ਉਹ ਕਹਿੰਦੀ ਵੀ ਉਸ ਫਿਰ ਜਿਹੜਾ ਆਫਿਸਰ ਸੀ ਉਸਨੇ ਹੱਸਦੇ ਨੇ ਮੈਨੂੰ ਕਿਹਾ, ਕਹਿੰਦਾ ਪਾ ਤਾਂ ਲਈ ਪਰ ਤੂੰ ਭੱਜੀ ਨਾ, ਨਹੀਂ ਤਾਂ ਇੱਕ ਹੋਰ ਸਟੋਰੀ ਬਹੁਤ ਵੱਡੀ ਬਣ ਜਾਣੀ ਆ। ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਐਟਲੀਸਟ ਆਈ ਵਿਲ ਗਿਵ ਯੂ 5 ਸਟਾਰ। ਤੇ ਪਹਿਲਾਂ ਤਾਂ ਇੰਨੇ ਰਫ ਸੀ, ਐਂਡ ਦੇ ਵਿੱਚ ਜਾ ਕੇ ਉਹ ਇਹ ਕਹਿੰਦੀ ਆ ਵੀ ਮੈਨੂੰ ਨਹੀਂ ਲੱਗਦਾ ਵੀ ਜੋ ਅਮਰੀਕਾ ਦੇ ਵਿੱਚ ਵਾਪਰਿਆ ਹੈਗਾ ਇੱਕ ਤਰ੍ਹਾਂ ਦੇ ਨਾਲ ਏਡੀ ਵੱਡੀ ਜਿਹੜੀ ਸ਼ੋਅ ਕੀਤਾ ਜਾ ਰਿਹਾ ਹੈਗਾ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ ਇਲੀਗਲਾਂ ਨੂੰ ਬਾਹਰ ਕੱਢਣ ਦੀ ਆ। ਕਹਿੰਦੀ ਇਹ ਟੋਟਲੀ ਬਿਜ਼ਨਸ ਹੈਗਾ। 2 ਕੰਪਨੀਆਂ, ਇੱਕ ਕੋਰ ਸੇਵਿਕ ਤੇ ਜੀਓ ਗਰੁੱਪ, ਹਾਂਜੀ,
ਇਹਨਾਂ ਨੂੰ ਗਵਰਨਮੈਂਟ ਫੰਡਿੰਗ ਮਿਲ ਰਹੀ ਹੈਗੀ ਆ ਪ੍ਰਾਈਵੇਟ ਪ੍ਰਿਜ਼ਨਰਸ ਲੋਕਾਂ ਨੂੰ ਡਿਟੇਨ ਕਰਨ ਦੇ ਲਈ। ਤੇ ਇਹ ਕਹਿੰਦੀ ਵੀ ਇੱਕ ਤਰ੍ਹਾਂ ਦੇ ਨਾਲ ਲੂਕੋਕ੍ਰੇਟਿਵ ਬਿਜ਼ਨਸ ਹੈਗਾ ਆ। ਕੋਰ ਸਿਵਿਕ ਨੇ $560 ਮਿਲੀਅਨ ਬਣਾਏ ਆ ਆਈਸ ਕੰਟਰੈਕਟ ਤੋਂ 1 ਸਾਲ 'ਚ। 2024 ਦੇ ਵਿੱਚ ਜੀਓ ਗਰੁੱਪ ਨੇ $763 ਮਿਲੀਅਨ ਆਈਸ ਕੰਟਰੈਕਟ ਤੋਂ ਬਣਾਏ ਹੈਗੇ ਆ। ਉਹ ਕਹਿੰਦੀ ਵੀ ਪਤਾ ਨਹੀਂ ਕਿੱਦਾਂ ਦੇ ਸ਼ੋਅ ਕਰਦੇ ਵੀ ਅਸੀਂ ਫੂਡ ਦਿੰਨੇ ਆ, ਪਾਣੀ ਦਿੰਨੇ ਆ। ਕਹਿੰਦੀ ਵੀ ਜਿਹੜਾ ਪਾਣੀ ਸੀ ਉਹ ਜਿਹੜਾ ਸਾਡੀ ਟਾਇਲਟ ਵਾਲੇ ਪਾਈਪ ਵਾਲਾ ਜਿਹੜਾ ਪਾਣੀ, ਉਹੀ ਜਿਹੜਾ ਜਿੱਦਾਂ ਹੱਥ ਧੋਣ ਵਾਲਾ ਪਾਣੀ ਹੁੰਦਾ, ਉਹੀ ਅਸੀਂ ਪੀਂਦੇ ਸੀ। ਕੋਈ ਬੋਟਲ ਵਾਟਰ ਨਹੀਂ ਦਿੱਤਾ ਜਾਂਦਾ ਸੀ। ਜਿੱਥੇ ਸੌਣ ਲਈ ਰੱਖਿਆ ਗਿਆ ਉਹ ਐਲੂਮੀਨੀਅਮ ਦੇ ਜਿਹੜੇ ਵਰਕ ਹੁੰਦੇ ਆ ਉਹ ਦਿੱਤੇ ਗਏ। ਈਵਨ ਕਹਿੰਦੀ ਖਾਣੇ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਸੀ, ਇੱਕ ਵਾਰੀ ਸਾਨੂੰ ਪਲਾਸਟਿਕ ਦਾ ਚਮਚਾ ਦਿੱਤਾ। ਉਹ ਕਹਿੰਦੇ ਵੀ ਇਹਨੂੰ ਧੋ ਕੇ ਇਹਨੂੰ ਵਾਰ-ਵਾਰ ਵਰਤਣਾ ਆ। ਸੋ ਇਹ ਤਾਂ ਬੜੇ এনवायरमेंटਲਿਸਟ ਨਿਕਲੇ ਫਿਰ ਤਾਂ। ਸੋ ਇੰਨੀ ਜਿਹੜੀ ਦਰਦਨਾਕ ਵੀ ਸਟੋਰੀ ਆ, ਰੋਣਾ ਵੀ ਆਉਂਦਾ ਸਾਨੂੰ ਪੜ੍ਹ ਕੇ, ਤੇ ਇਹ ਵੀ ਆਉਂਦਾ ਵੀ ਦੇਖੋ ਚਲੋ ਘੱਟੋ ਘੱਟ ਕਿਸੇ ਨੇ ਬਾਹਰ ਆ ਕੇ ਇਹ ਪੂਰੀ ਸਹੀ ਜਿਹੜੀ ਸਟੋਰੀ ਦੱਸੀ ਤਾਂ ਹੈ ਨਾ। ਕਹਿੰਦੀ ਵੀ ਸਾਈਕੋਲੋਜੀਕਲੀ ਇੰਨਾ ਜ਼ਿਆਦਾ ਉੱਥੇ ਡਿਪਰੈਸ਼ਨ ਹੋ ਜਾਂਦਾ ਆ ਬੰਦੇ ਨੂੰ ਵੀ ਮੇਰਾ ਕੋਈ ਕਸੂਰ ਵੀ ਨਹੀਂ, ਮੈਂ ਕਿੱਥੇ ਆ ਕੇ ਜਿਹੜਾ ਫਸ ਗਿਆ ਹੈਗਾ। ਤੇ ਨਾਲੇ ਵੀ ਕਿੱਡਾ ਤਕੜਾ ਜਿਹੜਾ ਕ੍ਰਾਈਮ ਕੀਤਾ। ਫਿਰ ਬਹੁਤ ਕਹਿੰਦੀ ਕਈ ਇੰਨੀਆਂ ਗਰੀਬ ਬੀਬੀਆਂ ਸੀਆਂ ਕਈ ਮੁਲਕਾਂ ਦੀਆਂ, ਹਾਲਾਂਕਿ ਅਮਰੀਕਾ 'ਚ ਰਹਿੰਦੇ ਸੀ, ਕਈਆਂ ਕੋਲ ਵਰਕ ਪਰਮਿਟ ਵੀ ਸੀਗੇ। ਉਹਨਾਂ ਨੇ ਫਿਰ ਚਿੱਠੀਆਂ ਇਹਨੂੰ ਲਿਖ ਕੇ ਦਿੱਤੀਆਂ ਹੱਥ ਦੇ ਨਾਲ, ਹਨਾ। ਤੇ ਜਿੱਥੇ ਆਖਰੀ ਜੇਲ੍ਹ 'ਚ ਇਹਨੂੰ ਰੱਖਿਆ ਗਿਆ ਸੀ ਉਹ ਕਹਿੰਦੀ ਥੋੜੀ ਰਿਲੈਕਸ ਸੀਗੀ, ਉੱਥੇ ਪੇਪਰ ਵਰਕ ਵੀ ਮਿਲ ਜਾਂਦਾ ਸੀ। ਆਦੀ ਵੀ ਹੋ ਗਈ ਸੀ ਨਾ 12 ਦਿਨ ਦੇ ਲਈ ਇਹਨੂੰ ਵੱਖ-ਵੱਖ ਫੈਸਿਲਿਟੀਜ਼ ਦੇ ਵਿੱਚ ਜਿਹੜਾ ਉਹ ਰੱਖਿਆ। ਓਟਾ ਮੈਸਾ ਡਿਟੈਂਸ਼ਨ ਸੈਂਟਰ 'ਚ, ਸੈਨ ਡਿਏਗੋ 'ਚ, ਸੈਨ ਲੂਇਸ ਡਿਟੈਂਸ਼ਨ ਸੈਂਟਰ ਐਰੀਜ਼ੋਨਾ ਦੇ ਵਿੱਚ। ਬਾਰ-ਬਾਰ ਇਹਨੇ ਮੁੱਖ ਤੌਰ ਦੇ ਤੇ ਇਹੀ ਕਿਹਾ ਵੀ ਇਨਹਿਊਮੇਨ, ਅਣਮਨੁੱਖੀ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਉੱਥੇ ਰੱਖਿਆ ਗਿਆ। 24 ਘੰਟੇ ਤੱਕ ਸੌਣ ਤੱਕ ਨਹੀਂ ਜਿਹੜਾ ਉਹ ਦਿੱਤਾ ਗਿਆ। ਇੱਕ ਸੈੱਲ ਦੇ ਵਿੱਚ 30 ਜਾਣੀਆਂ ਬੀਬੀਆਂ ਜਿਹੜੀਆਂ ਉਹਨਾਂ ਨੇ ਜਿਹੜੀਆਂ ਉਹ ਰੱਖੀਆਂ ਸੀਗੀਆਂ। ਹੁਣ ਇਹ ਵਾਪਸ ਆਈ ਹੈ ਤੇ ਉੱਥੇ ਜਾ ਕੇ ਇਹਨੇ ਇਹ ਇੰਟਰਵਿਊ ਕੀਤੀ ਆ। ਸੋ ਇਹਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਹੁਣ ਜਿਹੜੀਆਂ ਉਹ ਦੱਸ ਰਹੀ ਆ, ਇਹ ਕੱਢ ਰਹੀ ਆ। ਕਹਿੰਦੀ ਵੀ ਮੇਰੀ ਕਹਾਣੀ ਨਹੀਂ, ਇਹ ਹਜ਼ਾਰਾਂ ਹੀ ਅਜਿਹੀਆਂ ਲੋਕਾਂ ਦੀ ਜਿਹੜੀ ਇਹ ਕਹਾਣੀ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਉੱਥੇ ਕੀਤਾ ਜਿਹੜਾ ਹੋ ਗਿਆ ਆ। ਤੇ ਚਲੋ ਗੱਲਾਂ ਬਾਤਾਂ ਕਰਦੇ, ਚਲੋ ਬੰਦਾ ਇਹੋ ਜਿਹੀ ਥਾਂ ਦੇ ਉੱਤੇ ਫਸਿਆ ਹੁੰਦਾ ਆ, ਕਈ ਦੋਸਤ ਮਿੱਤਰ ਬਣਦੇ ਆ, ਕਈ ਜਿਹੜੀ ਇਨਫੋਰਮੇਸ਼ਨ ਆ, ਕਈ ਚੀਜ਼ਾਂ ਜਿਹੜੀਆਂ ਆ ਉਹ ਹੁੰਦੀਆਂ। ਰਿਫਲੈਕਟ ਕਰਨ ਦਾ ਬੰਦੇ ਨੂੰ ਬਹੁਤ ਮੌਕਾ ਜਿਹੜਾ ਉਹ ਅਜਿਹੀਆਂ ਥਾਵਾਂ ਦੇ ਉੱਤੇ ਮਿਲ ਜਾਂਦਾ ਆ। ਪਰ ਹਾਂ ਵੀ ਇਹ ਸਟੋਰੀ ਇੱਕ ਵੱਡੀ ਜਿਹੜੀ ਚੀਜ਼ ਨਿਕਲ ਕੇ ਜਿਹੜੀ ਉਹ ਆਈ ਆ, ਵੀ ਜਿਹੜੀ ਉਹ ਕਹਿੰਦੀ ਸੀ ਵੀ ਮੈਂ ਆਪ ਚਲੋ ਜੇ ਨਹੀਂ ਮੇਰਾ ਪੇਪਰ ਵਰਕ ਤਾਂ ਮੈਂ ਉਹਨੂੰ ਕਰ ਵੀ ਲੈਂਦੀ ਹਾਂ, ਠੀਕ। ਪਰ ਕਹਿੰਦੇ ਵੀ ਨਹੀਂ, ਉਹਨਾਂ ਨੇ ਸੁਣੀ ਨਹੀਂ ਤੇ ਉਹ ਸੁਣਨ ਦੀ ਬਜਾਏ ਉਹਨਾਂ ਨੇ ਅੰਦਰ ਕਰਕੇ ਉਹਨੂੰ 2 ਹਫ਼ਤੇ ਦੇ ਲਈ ਇਸ ਤਰੀਕੇ ਦੇ ਨਾਲ ਡਿਟੇਨ ਕਰਕੇ ਜਿਹੜਾ ਉਹ ਰੱਖਿਆ। ਕਹਿੰਦੇ ਵੀ ਮੈਂ ਕਈਆਂ ਦੇ ਨਾਲ ਉਹ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਵੀ ਮੈਂ ਨਿਕਲ ਆਈ ਹਾਂ। ਕਈ ਜਿਹੜੇ ਲੋਕ ਆ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਫਸੇ ਆ। ਮੇਰੇ ਕੋਲ ਲਾਇਰਸ ਸੀਗੇ, ਮੈਨੂੰ ਮੀਡੀਆ ਅਟੈਂਸ਼ਨ ਜਿਹੜੀ ਉਹ ਮਿਲ ਗਈ ਤਾਂ ਮੇਰੀ ਗੱਲ ਬਾਹਰ ਨਿਕਲ ਗਈ ਤਾਂ ਚਰਚਾ ਜਿਹੜੀ ਹੋ ਗਈ ਤਾਂ ਮੈਂ ਇਵੈਂਚੁਅਲੀ ਛੁੱਟ ਗਈ। ਪਰ ਅਜਿਹੇ ਵੀ ਬਹੁਤ ਲੋਕ ਨੇ ਜਿਨ੍ਹਾਂ ਨੂੰ ਇਹ ਜਿਹੜੀ ਸਹੂਲਤ ਨਹੀਂ ਮਿਲੀ ਤਾਂ ਉਹ ਇਵੈਂਚੁਅਲੀ ਜਿਹੜੇ ਆ ਉੱਥੇ ਫਸੇ ਨੇ, ਉਹ ਸਿਸਟਮ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਰਿੜਕ ਹੋ ਰਹੇ ਨੇ। ਜੀ ਐਂਡ ਦੇ ਵਿੱਚ ਉਹ ਕਹਿੰਦੀ ਆ ਵੀ ਜੋ ਕੁਝ ਮੇਰੇ ਨਾਲ ਵਾਪਰਿਆ, ਜੋ ਕੁਝ ਮੈਂ ਉੱਥੇ ਦੇਖਿਆ, ਕਹਿੰਦੀ ਮੈਂ ਰੱਬ 'ਚ ਤਾਂ ਨਹੀਂ ਬਾਹਲਾ ਯਕੀਨ ਕਰਦੀ, ਪਰ ਜੇਲ੍ਹ ਵਿੱਚ ਜਾ ਕੇ ਮੈਨੂੰ ਯਕੀਨ ਹੋ ਗਿਆ ਵੀ ਕਿਸ ਤਰ੍ਹਾਂ ਉੱਥੇ ਜਿਹੜੇ ਹੋਰ ਪਹਿਲਾਂ ਕੈਦੀ ਹੋਰ ਬੀਬੀਆਂ ਸੀਆਂ ਰਲ ਕੇ ਅਰਦਾਸ ਕਰਦੀਆਂ ਸੀਆਂ, ਪ੍ਰੇ ਕਰਦੀਆਂ ਸੀਆਂ, ਕਿਸ ਤਰ੍ਹਾਂ ਉਹਨਾਂ ਦੇ ਨਾਲ ਜਦੋਂ ਉਹ ਜੰਗਲਾਂ 'ਚ ਹੀ ਆਈਆਂ 20 ਤੋਂ ਲੈ ਕੇ $60,000 ਉਹਨਾਂ ਨੇ ਸਮਗਲਰਸ ਨੂੰ ਦਿੱਤਾ, ਕਿਸ ਤਰ੍ਹਾਂ ਉਹਨਾਂ ਦੇ ਫਿਜ਼ੀਕਲ ਸਕਾਰ ਸੀਗੇ, ਕਿਸ ਤਰ੍ਹਾਂ ਉਹਨਾਂ ਦੇ ਰਸਤੇ 'ਚ ਰੇਪ ਹੋਏ, ਸਾਰਾ ਕੁਝ ਕਹਿੰਦੀ ਵੀ ਮੈਨੂੰ ਰੱਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੁਣ ਯਕੀਨ ਹੋ ਗਿਆ। ਐਂਡ ਵਿੱਚ ਜਾ ਕੇ ਉਹ ਕਹਿੰਦੀ ਆ ਵੀ ਮੈਂ ਜੋ ਕੁਝ ਇਹ ਦੇਖਿਆ ਵੀ ਦੇਖੋ ਮੈਂ ਤਾਂ ਕੈਨੇਡਾ ਬੋਰਨ ਆ, ਮੈਨੂੰ ਤਾਂ ਪਤਾ ਨਹੀਂ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਇਹ ਆਉਂਦੇ ਹੈਗੇ ਇਲੀਗਲੀ, ਤੇ ਵੀ ਮੈਨੂੰ ਜਿਹੜਾ ਉਹ ਕਿਡਨੈਪ ਕੀਤਾ ਗਿਆ। 8-9 ਦਿਨ ਤਾਂ ਕਹਿੰਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਹੈਗੀ ਆ, ਨਾ ਕੋਈ ਕੰਟੈਕਟ। ਜਿਹਦੇ ਨਾਲ ਵੀ ਕਹਿੰਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਵੀ ਨਹੀਂ ਵੀ ਡੋਂਟ ਨੋ, ਜੋ ਨੈਕਸਟ ਆ ਉਹਨੂੰ ਪਤਾ ਹੋਊਗਾ। ਕਹਿੰਦੀ ਕੋਈ ਗੱਲ ਤੱਕ ਨਹੀਂ ਕਰਦਾ ਸੀਗਾ ਵੀ ਕਿੱਥੇ ਜਿਹੜਾ ਜਾਣਾ ਆ, ਕੀ ਹੈਗਾ, ਕੀ ਮੇਰੇ ਰਾਈਟਸ ਆ, ਕੀ ਹੈਗੇ ਆ, ਕੀ ਨਹੀਂ ਹੈਗੇ। ਐਂਡ ਵਿੱਚ ਜਾ ਕੇ ਕਹਿੰਦੀ ਮੈਨੂੰ ਜਦੋਂ ਮੈਨੂੰ ਕਿਹਾ, ਉਹਨਾਂ ਨੇ ਦੱਸਿਆ ਵੀ ਨਹੀਂ ਤੈਨੂੰ ਤਾਂ ਅਰੈਸਟ ਕਰਨ ਦੀ ਜ਼ਰੂਰਤ ਨਹੀਂ ਸੀ, ਤੂੰ ਪਹਿਲਾਂ ਹੀ ਉੱਥੋਂ ਜਾ ਸਕਦੀ। ਉਹ ਕਹਿੰਦੀ ਮੈਂ ਤਾਂ ਆਫਰ ਕੀਤਾ ਸੀ ਵੀ ਮੈਂ ਆਪ ਟਿਕਟ ਲੈ ਲੈਣੀ ਆ, ਮੈਂ ਇੱਥੋਂ ਸਿੱਧਾ ਕੈਨੇਡਾ ਚਲ ਜਾਣਾ ਹੈਗਾ। ਪਰ ਸੋ ਉਹ ਕਹਿੰਦੀ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਿਸਟਮ ਮੈਨੂੰ ਲੱਗਾ ਵੀ ਬਹੁਤ ਬ੍ਰੋਕਨ ਹੈਗਾ ਆ, ਕਿਸੇ ਤਰ੍ਹਾਂ ਦੀ ਕੰਸਿਸਟੈਂਸੀ ਹੈ ਨਹੀਂ। ਬਸ
ਇਹ ਆ ਭਈ ਇੱਕ ਤਰ੍ਹਾਂ ਦੇ ਨਾਲ ਡਰਾਵਾ ਹੈਗਾ ਆ, ਤੇ ਇਹ ਇੱਕ ਤਰ੍ਹਾਂ ਦੇ ਨਾਲ ਬਿਜ਼ਨਸ ਲੱਗਿਆ ਉਸਨੂੰ, ਇਸ ਬੀਬੀ ਨੂੰ, ਜਿਹੜੀ ਐਕਟਰੈਸ ਆ, ਜਿਸ ਨੂੰ 12 ਦਿਨ ਜਿਹੜਾ ਆ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹਿਣਾ ਪਿਆ। ਕਿਸੇ ਤਰ੍ਹਾਂ ਦੀ ਉਹਦੀ ਜਿਹੜੀ ਕ੍ਰਿਮੀਨਲ ਕੋਈ ਐਕਟੀਵਿਟੀ ਨਹੀਂ ਸੀ। ਨਹੀਂ ਸੀ ਜੀ। ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਦੇ ਵੱਲ ਨੂੰ ਜਾਂਦੇ ਇੱਕ ਜਿਹੜੀ ਗੱਲ ਇਮੀਗ੍ਰੇਸ਼ਨ ਦੇ ਨਾਲ ਹੀ ਜੁੜੀ ਹੋਈ ਆ, ਕੰਸਟਰਕਸ਼ਨ ਇੰਡਸਟਰੀ ਵਾਲੇ ਇਸ ਟਾਈਮ ਕਹਿੰਦੇ ਵੀ ਇਮੀਗ੍ਰੇਸ਼ਨ ਰਿਫਾਰਮ ਦੇ, ਟੈਰਿਫ ਦੇ, ਇਹ ਸਾਰੀਆਂ ਚੀਜ਼ਾਂ ਦੇ ਨੂੰ ਲੈ ਕੇ ਕਹਿੰਦੇ ਆਪਣੇ ਆਪ ਨੂੰ ਬਰੇਸ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਇਦਾਂ ਦੇ ਮਾਹੌਲ ਦੇ ਵਿੱਚ ਬਹੁਤ ਸਾਰੇ ਜਿਹੜੇ ਵਰਕਰਸ ਆ ਉਹ ਕੰਮ ਤੇ ਨਹੀਂ ਆਉਂਦੇ, ਤੇ ਉਹ ਇਵੈਂਚੁਅਲੀ ਇਹਨਾਂ ਨੂੰ ਜਿਹੜਾ ਉਹ ਦਿਖ ਰਿਹਾ ਹੈਗਾ ਆ। ਇਹ ਕਹਿੰਦੇ ਵੀ ਇਸ ਟਾਈਮ ਜਿਹੜੀ ਕੰਸਟਰਕਸ਼ਨ ਇੰਡਸਟਰੀ ਆ ਉਹ ਬਹੁਤ ਸਾਰੇ ਜਿਹੜੇ ਪ੍ਰੋਡਕਟਸ ਜਿਹੜੇ ਟੈਰਿਫ ਦੇ ਕਰਕੇ ਵਧਣ ਕਰਕੇ, ਹਾਈ ਪ੍ਰਾਈਸਿਸ ਦੇ ਕਰਕੇ ਅਚਾਨਕ ਜਿਹੜਾ ਕਹਿੰਦੇ ਵੀ ਉਸ ਦੇ ਵਿੱਚ ਖੜੋਤ ਜਿਹੜੀ ਉਹ ਆ ਗਈ ਆ। ਸੋ ਕਹਿੰਦੇ ਵੀ ਕੰਸਟਰਕਸ਼ਨ ਜਿਹੜੀ ਕ੍ਰਾਸ ਹੇਅਰ ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਇੱਕ ਚੀਫ ਇਕੋਨੋਮਿਸਟ ਹੈਗੇ ਨੇ ਐਸੋਸੀਏਟ ਜਨਰਲ ਕੰਟਰੈਕਟਰਸ ਆਫ ਅਮਰੀਕਾ ਦੇ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। ਲੋਕਲ ਕੰਸਟਰਕਸ਼ਨ ਕੰਪਨੀਜ਼ ਵੀ ਜਿਹੜੀਆਂ ਉਹ ਦੱਸ ਰਹੀਆਂ, ਕਹਿੰਦੇ ਵੀ ਅਸੀਂ ਫਿਗਰ ਆਊਟ ਕਰਨ ਦੀ ਹੁਣ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਟਾਈਮ ਇਹਨਾਂ ਨੂੰ ਕਿੱਦਾਂ ਬੈਲੈਂਸ ਜਿਹੜਾ ਉਹ ਕੀਤਾ ਜਾਵੇ। ਜਿੱਥੇ ਕਾਮੇ ਆ ਉਹ ਉਹਨਾਂ ਦੇ ਵੀ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ ਕਿਉਂਕਿ ਕੰਮ ਕਰਨ ਵਾਲੇ ਜਿਹੜੇ ਉਹ ਘਟ ਗਏ ਆ। ਉਧਰ ਟੈਰਿਫ ਦੇ ਨਾਲ ਕਹਿੰਦੇ ਵੀ ਕਈ ਚੀਜ਼ਾਂ ਦੇ ਪ੍ਰਾਈਸਿਸ ਹਾਈ ਹੋ ਗਏ ਆ। ਹੁਣ ਕੈਨੇਡਾ ਤੋਂ ਲੰਬਰ ਆਉਂਦੀ ਆ, ਸਭ ਤੋਂ ਜ਼ਿਆਦਾ ਕੰਸਟਰਕਸ਼ਨ ਦਾ ਸਾਰਾ ਕੰਮ ਮੋਸਟਲੀ ਉਹ ਲੰਬਰ ਦੇ ਨਾਲ ਹੁੰਦਾ ਆ। ਸਟੀਲ ਐਲੂਮੀਨੀਅਮ ਦੇ ਨਾਲ ਜਿਹੜਾ ਉਹ ਹੁੰਦਾ ਆ, ਉਹ ਵੀ ਜੇ ਬਾਹਰਲੇ ਮੁਲਕਾਂ ਤੋਂ ਆਉਂਦਾ ਹੈ ਤੇ ਉਹਦਾ ਐਕਸਪੈਂਸਿਵ ਆ। ਜੇ ਅੰਦਰੋਂ ਲੈਂਦੇ ਆ ਤਾਂ ਹੋਪਫੁਲੀ ਉਹਨਾਂ ਨੂੰ ਸਸਤਾ ਮਿਲਦਾ ਹੋਵੇ ਤਾਂ ਕੰਮ ਜਿਹੜਾ ਉਹ ਚੱਲੂਗਾ। ਅਦਰਵਾਈਜ਼ ਕਹਿੰਦੇ ਵੀ ਕੰਸਟਰਕਸ਼ਨ ਕੰਪਨੀਜ਼ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਦਾ ਜਿਹੜਾ ਉਹਨਾਂ ਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ ਆ। ਆਉਂਦੇ ਕੁਝ ਮਹੀਨੇ ਕੁਝ ਇਦਾਂ ਦੇ ਹੀ ਜਿਹੜੀ ਕਹਿੰਦੇ ਵੀ ਸਾਡੀ ਇੰਡਸਟਰੀ ਆ ਉਹ ਇਸ ਦੇ ਵਿੱਚ ਲੰਘੂਗੀ, ਤੇ ਉਮੀਦ ਅਸੀਂ ਜਿਹੜੀ ਉਹ ਇਹ ਕਰਦੇ ਆ ਵੀ ਭਾਈ ਇਹ ਇਸ ਦੇ ਵਿੱਚ ਠੀਕ ਜਿਹੜਾ ਹੋਵੇ। ਕਈ ਜਿਹੜੇ ਕੰਸਟਰਕਸ਼ਨ ਕੰਪਨੀਆਂ ਵਾਲੇ ਉਹ ਤਾਂ ਤੱਤੇ ਹੀ ਬੜੇ ਜਿਹੜੇ ਚੱਲ ਰਹੇ ਆ। ਕਹਿੰਦੇ ਵੀ ਇਸ ਟਾਈਮ ਇੱਕ ਮਕੋਏ ਹੈਗੀ ਆ ਟ੍ਰੇਡ ਵਰਕਰਸ ਦੇ ਨਾਲ ਕੰਮ ਕਰਨ ਵਾਲੇ, ਨੇਟ ਮਕੋਏ ਐਗਜ਼ੈਕਟਿਵ ਡਾਇਰੈਕਟਰ ਨੇ ਨੈਸ਼ਨਲ ਐਸੋਸੀਏਸ਼ਨ ਆਫ ਮਾਈਨੋਰਿਟੀ ਕੰਟਰੈਕਟਰਸ ਦੇ। ਉਹਨਾਂ ਨੇ ਕਿਹਾ ਵੀ ਅਮਰੀਕਾ ਵੈਲਕਮਿੰਗ ਫੀਲ ਨਹੀਂ ਜਿਹੜਾ ਉਹ ਕਰ ਰਿਹਾ ਹੈਗਾ। ਕਹਿੰਦੇ ਵੀ ਇਹ ਬੜਾ ਸ਼ੇਮਫੁਲ ਆ ਵੀ ਕਹਿਣ ਨੂੰ ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਆ, ਇਹ ਪਰ ਡਿਵਾਈਡਡ ਸਟੇਟ ਆਫ ਅਮਰੀਕਾ ਜਿਹੜੀ ਇਸ ਟਾਈਮ ਸਾਨੂੰ ਜਿਹੜੀ ਇੱਥੇ ਨਜ਼ਰ ਜਿਹੜੀ ਉਹ ਆ ਰਹੀ ਆ। ਸੋ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੀ ਆ ਵੀ ਉਹਨਾਂ ਦੀ ਵੀ ਜੇਬ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਹੈ, ਉਹਨਾਂ ਦੇ ਪ੍ਰੋਜੈਕਟਸ ਦੇ ਉੱਤੇ ਵੀ ਜਿਹੜਾ ਇਹਨਾਂ ਸਾਰੇ ਪਾਲਿਸੀਜ਼ ਦੇ ਕਰਕੇ ਅਸਰ ਪੈਣਾ ਸ਼ੁਰੂ ਹੋਇਆ ਹੈ। ਹਜੇ ਤਾਂ ਰਾਜਕਨਵੀਰ ਸਿੰਘ ਜੀ ਅਪ੍ਰੈਲ 2 ਤੋਂ ਬਾਅਦ ਹੋਣਾ ਹੈਗਾ। ਅਮਰੀਕਾ ਨੇ ਚਾਈਨਾ, ਕੈਨੇਡਾ, ਮੈਕਸੀਕੋ ਤੇ ਯੂਰਪੀਅਨ ਯੂਨੀਅਨ ਦੇ ਉੱਤੇ ਟੈਰਿਫ ਲਾਏ ਆ, ਪਰ ਅਪ੍ਰੈਲ 2 ਨੂੰ ਰੈਸੀਪ੍ਰੋਕਲ ਜਿਹੜੇ ਟੈਰਿਫ ਲੱਗਣੇ, ਰੈਸੀਪ੍ਰੋਕਲ ਜਿਹੜੇ ਟੈਰਿਫਸ ਆ ਉਹ ਸਾਰੇ ਮੁਲਕਾਂ ਦੇ ਲੱਗਣੇ ਆ। ਜੇ ਇੰਡੀਆ ਵਾਲਾ 100% ਲਾ ਰਿਹਾ ਤੇ ਅਮਰੀਕਾ ਵਾਲੇ ਵੀ 100% ਲਾਣਗੇ। ਸੋ ਜਿਹੜੇ ਉੱਥੋਂ ਜੋ ਸਮਾਨ ਆਉਂਦਾ ਉਹਦੇ ਉੱਤੇ ਵੀ ਉਨਾ ਲੱਗੂਗਾ ਤੇ ਉਹ ਨੈਚੁਰਲੀ ਉਹ ਫਿਰ ਮਹਿੰਗਾ ਵੀ ਹੋਊਗਾ। ਅਲਟੀਮੇਟਲੀ ਕਹਿੰਦੇ ਵੀ ਇਹਦਾ ਜਿਹੜਾ ਅਮਰੀਕਾ ਨੂੰ ਨੁਕਸਾਨ ਹੋ ਸਕਦਾ ਹੈਗਾ। ਇੱਕ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਲਿਖਿਆ, ਪਰ ਬਹੁਤ ਸਾਰੇ ਲੋਕ ਇਕੋਨੋਮਿਸਟ ਵੀ ਇਹ ਕਹਿ ਰਹੇ ਹੈਗੇ ਆ ਵੀ ਓਵਰਆਲ ਇਕੋਨਮੀ ਦੇ ਉੱਤੇ ਇਹਦਾ ਜਿਹੜਾ ਕਾਫੀ ਅਸਰ ਪੈਣਾ। ਇਕੋਨਮੀ ਅੱਗੇ ਸਟਾਕ ਮਾਰਕੀਟ ਦਾ ਜਿਹੜਾ ਬਹੁਤ ਬੁਰਾ ਹਾਲ ਚੱਲ ਰਿਹਾ ਹੈਗਾ। ਬਾਕੀ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੀ ਇਨਫੋਰਮੇਸ਼ਨ ਆ, ਜੋ ਕੁਝ ਨਿਊਜ਼ ਪੇਪਰਸ ਆ, ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸੀਂ ਕੋਈ ਆਪਣਾ ਵਿਊ ਪੁਆਇੰਟ ਨਹੀਂ ਦੱਸ ਰਹੇ ਹੈਗੇ ਵੀ ਸਾਡਾ ਕੀ ਵਿਊ ਪੁਆਇੰਟ ਹੈਗਾ। ਅਮਰੀਕਾ ਆਲਵੇਜ਼ ਵੈਲਕਮਿੰਗ ਆ ਜਿਹੜੇ ਇਮੀਗ੍ਰੈਂਟਸ ਆ, ਲੀਗਲ ਇਮੀਗ੍ਰੈਂਟਸ ਦੇ ਲਈ। ਬਹੁਤ ਸਾਰੇ ਆਪਾਂ ਇਮੀਗ੍ਰੈਂਟ ਆਏ ਹੈਗੇ ਆ, ਆਪਾਂ ਨਹੀਂ, ਮੈਜੋਰਿਟੀ ਦੇ ਵਿੱਚ ਅਮਰੀਕਾ 'ਚ ਲੋਕ ਇਮੀਗ੍ਰੈਂਟਸ ਆਏ ਹੈਗੇ ਆ। ਸੋ ਸਾਨੂੰ ਜਿਹੜੀ ਆ ਜੇ ਕਿਤੇ ਵੀ ਹੇਟ ਫੈਲਦੀ ਆ, ਗਲਤ ਕੰਮ ਹੁੰਦਾ, ਉਹਦਾ ਵਿਰੋਧ ਕਰਨਾ ਚਾਹੀਦਾ। ਜਿੱਥੇ ਸਹੀ ਕੰਮ ਹੁੰਦਾ ਉਹਦਾ ਸਾਥ ਦੇਣਾ ਚਾਹੀਦਾ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ।